ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼ ਅੱਜ ਅਸੀਂ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਦੇ ਵਿੱਚ ਵਰਜੀਨੀਆ ਦੇ ਵਿੱਚ ਇੱਥੇ ਪਹੁੰਚੇ ਹਾਂ। ਇੱਥੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਦੀਵਾਨ ਸਜਾਏ ਜਾ ਰਹੇ ਆ ਉਹ ਖਾਸ ਤੌਰ ਤੇ ਜਿਹੜਾ ਜੂਨ ਦਾ ਮਹੀਨਾ ਸ਼ਹੀਦੀ ਮਹੀਨੇ ਦੇ ਤੌਰ ਦੇ ਉੱਤੇ ਇਸ ਨੂੰ ਕਮੈਮੋਰੇਟ ਕੀਤਾ ਜਾ ਰਿਹਾ ਹੈ, ਯਾਦ ਕੀਤਾ ਜਾ ਰਿਹਾ ਹੈ, ਜਿੱਥੇ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਵੇ, ਜੂਨ ਘੱਲੂਘਾਰੇ ਦੀ ਜਿਹੜੀ ਵਰ੍ਹੇਗੰਢ ਹੈ ਉਹ ਹੋਵੇ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਵੇ। ਸੋ ਇਹ ਮਹੀਨੇ ਨੂੰ ਕਮੈਮੋਰੇਟ ਕਰਦਿਆਂ ਹੋਇਆ ਅੱਜ ਇੱਥੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਵਿਖੇ ਅੱਜ ਕੋਵਿਡ ਵੈਕਸੀਨੇਸ਼ਨ ਦਾ ਕੈਂਪ ਜਿਹੜਾ ਲਗਾਇਆ ਗਿਆ, ਜਿੱਥੇ ਅੱਜ ਅਸੀਂ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ। ਜੂਨ ਦਾ ਮਹੀਨਾ ਸ਼ਹੀਦਾਂ ਦਾ ਮਹੀਨਾ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਅਤੇ ਉਸ ਤੋਂ ਬਾਅਦ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਨ੍ਹਾਂ ਨੇ ਪਹਿਲੇ ਖਾਲਸਾ ਰਾਜ ਦਾ ਨੀਂਹ ਪੱਥਰ ਰੱਖਿਆ, ਨਾਨਕਸ਼ਾਹੀ ਸਿੱਕਾ ਚਲਾਇਆ, ਗੁਰੂ ਨਾਨਕ ਦੇ ਨਾਂ ਦੀ ਮੋਹਰ ਚਲਾਈ। ਸੋ ਅੱਜ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿੱਥੇ ਖਾਲਸਾ ਰਾਜ ਦੇ ਸੰਕਲਪ ਨੂੰ ਦੁਹਰਾਇਆ ਗਿਆ, ਪਹਿਲੇ ਸਿੱਖ ਰਾਜ ਨੂੰ ਯਾਦ ਕੀਤਾ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਨੂੰ ਯਾਦ ਕੀਤਾ ਗਿਆ। ਸੋ ਸਿੱਖ ਸੈਂਟਰ ਵਰਜੀਨੀਆ ਦੇ ਵਿੱਚ ਅੱਜ ਦੇ ਕੋਵਿਡ ਵੈਕਸੀਨੇਸ਼ਨ ਕੈਂਪ ਤੋਂ ਬਾਅਦ 4 ਜੁਲਾਈ ਨੂੰ ਹਮੇਸ਼ਾ ਦੀ ਤਰ੍ਹਾਂ ਡੇਲ ਸਿਟੀ ਵਰਜੀਨੀਆ, ਜਿਹੜੀ ਵਰਜੀਨੀਆ ਦੀ ਸਭ ਤੋਂ ਵੱਡੀ ਇੰਡੀਪੈਂਡੈਂਸ ਡੇ ਦੀ 4 ਜੁਲਾਈ ਦੀ ਪਰੇਡ ਹੁੰਦੀ ਆ, ਉੱਥੇ ਹਮੇਸ਼ਾ ਦੀ ਤਰ੍ਹਾਂ ਸਿੱਖ ਸੈਂਟਰ ਵਰਜੀਨੀਆ ਵੱਲੋਂ ਪਾਣੀ ਦੀ ਸੇਵਾ ਕੀਤੀ ਜਾਏਗੀ। ਸੋ ਪਿਛਲੇ ਕੁਝ ਸਾਲਾਂ ਤੋਂ ਇਹ ਸੇਵਾ ਨਿਰੰਤਰ ਜਾਰੀ ਹੈ। ਹਰ 4 ਜੁਲਾਈ ਨੂੰ ਡੇਲ ਸਿਟੀ ਡੇਲ ਬੁੱਲੇਵਾਰਡ ਦੇ ਉੱਪਰ ਸਿੱਖ ਸੈਂਟਰ ਵਰਜੀਨੀਆ ਦੀ ਸੰਗਤ ਭਾਜੀ ਦਵਿੰਦਰ ਸਿੰਘ ਦੇ ਸਹਿਯੋਗ ਨਾਲ ਸੇਵਾ ਕਰਦੇ ਨੇ, ਔਰ ਇਸ ਵਾਰੀ ਵੀ 4 ਜੁਲਾਈ ਸੰਡੇ ਨੂੰ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਉੱਥੇ ਪਹੁੰਚੋ, ਗੁਰਦੁਆਰਾ ਸਾਹਿਬ ਪਹੁੰਚੋ। 8 ਵਜੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਇੱਥੋਂ ਵੈਨ ਚੱਲੇਗੀ, ਸੰਗਤਾਂ ਨੂੰ ਉੱਥੇ ਸੇਵਾ ਵਾਸਤੇ ਲੈ ਕੇ ਜਾਏਗੀ। ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਵਾਪਸ ਆ ਜਾਵਾਂਗੇ। ਸੋ ਕੁੱਲ ਮਿਲਾ ਕੇ ਅਸੀਂ ਟੀਵੀ 84 ਦੇ ਬਹੁਤ ਧੰਨਵਾਦੀ ਹਾਂ, ਡਾਕਟਰ ਅਮਰਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਵਿਚਾਰਾਂ ਦੀ ਸਾਂਝ ਪਾਈ ਅਤੇ ਆਪਣੇ ਸਿੱਖ ਰਾਜ ਦੇ ਸੰਕਲਪ ਦਾ ਜਿਹੜਾ ਨਿਸ਼ਚਾ ਦੁਹਰਾਇਆ, ਔਰ ਜਿੱਥੇ ਸ਼ਹੀਦਾਂ ਦੇ ਸੋਚ ਨਾਲ ਸੰਗਤ ਨੂੰ ਜੋੜਿਆ, ਸਿੱਖ ਇਤਿਹਾਸ ਨਾਲ ਸੰਗਤ ਨੂੰ ਜੋੜਿਆ। ਸੋ ਕੁੱਲ ਮਿਲਾ ਕੇ ਅੱਜ ਐਤਵਾਰ ਜੂਨ 20 ਦਾ ਦੀਵਾਨ ਸਿੱਖ ਸੈਂਟਰ ਵਰਜੀਨੀਆ ਵਿਖੇ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰੀ ਰਹਿਮਤ ਸਦਕਾ ਕਿਰਪਾ ਸਦਕਾ ਪ੍ਰਾਪਤ ਹੋਈ ਇਸ ਨੂੰ ਰੱਬੀ ਗੁਨਾਹ ਮੁਤਾਬਕ ਉਸ ਅਕਾਲ ਪੁਰਖ ਦੇ ਸੋਹਣੇ ਗੁਣਾਂ ਮੁਤਾਬਕ ਜੀਵਨ ਬਤੀਤ ਕਰਦਿਆਂ ਹੋਇਆਂ ਆਨੰਦ ਭਰਪੂਰ ਜੀਵਨ ਬਤੀਤ ਕਰਨਾ ਮਨੋਰਥ ਹੈ ਜੀਵਨ ਦਾ। ਭਗਤ ਕਬੀਰ ਸਾਹਿਬ ਜਿਸ ਮਰਨੇ ਉੱਤੇ ਜਗ ਰਹਿ ਮੇਰੇ ਮਨ ਆਨਾ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਜਿਸ ਮਰਨੇ ਤੇ ਜਗ ਰਹਿ, ਕਿਉਂਕਿ ਜੀਵਨ ਰੱਬੀ ਗੁਣ ਨੇ, ਰੱਬ ਨਿਰਭਉ ਹੈ, ਨਿਰਵੈਰ ਹੈ। ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਮਰਨ ਦਾ ਕੋਈ ਡਰ ਨਹੀਂ ਹੈ, ਨਿਰਭਉ ਨਿਰਵੈਰ ਜੀਵਨ ऐसा। क्योंकि जून का महीना चल रहा है, इस महीने तीसरा बड़ा घल्लूघारा, इस महीने गुरु अर्जन साहिब पातशाह जी की शहादत, इस महीने गुरु तेग बहादुर पातशाह जी की शहादत। ऐसा नहीं है, इस करके इस महीने जदों गुरु अर्जन साहिब पातशाह जी ने पति तवी ते बिठाया, वो भी शरीर सड़ रहा है, पिघल रहा है, पर मन का टिका, मन की स्थिरता, मन की अडोलता वो स्टेबल है। शरीर को बुलाता मन मन डरता। बाबा बंदा सिंह बहादुर की शहादत अनेक चीज़ बुलाने की कोशिश की जाती है। तन शहीद हो जाता है,
ਮਨ ਮਨੋਰ ਜਾਂਦਾ ਹੈ। बेटे का कलेजा कढ़ के मूँह च पाने की गल की जाती है, सब कुछ किया जाता है। कहते तेरा मेरा कोई सौंस नहीं, क्या लगता अडोल है। ऐसी गुरु ने केड़ी रहमत भर दी कुछ पलां कुछ समय कि बाबा बंदा सिंह बहादुर थापड़ा दे पंजाब वाल तौर दिता जाता है। फतेह सरहंद फतेह होंदा है, शहादत होंदी है, सब कुछ इस करके जिस मनुख के जीवन में आनंद है उस मरण तो डर नहीं लगता। मरना दुख के सुख के प्रभाव तो परे जिथे आनंद है उत्थे ना दुख का प्रभाव है ते ना सुख का प्रभाव है। सुख छाला नहीं मारना। इस करके ये जो जीवन सानू प्राप्त होया है ये रबी गुणा जीवन च वसा जिउण जिउना ते सफर करने मिले। सो आओ इन्ना समा सो सत्कारयोग सरदार दाव सिंह जी गुलाब जी प्रोग्राम सर्व करने की कृपालता करनी जी भुल्लां चुकां दी खिमा वाहिगुरू जी का खालसा वाहिगुरू जी की फतेह।